ਖੂਹ ਕਿੱਥੇ ਕਰਕੇ ਹੁੰਦਾ ਸੀ ਜਿਹੜਾ ਬਾਜ਼ਾਰ 'ਚ ਕਿਤੇ ਖੂਹ ਹੁੰਦਾ ਸੀ? ਬਾਜ਼ਾਰ 'ਚ ਖੂਹ ਹੁੰਦਾ ਸੀ ਜਿਹੜਾ, ਬਾਜ਼ਾਰ 'ਚ ਕਿਤੇ ਖੂਹ ਹੁੰਦਾ ਸੀ? ਉਹ ਬੋਰਡ ਥੱਲੇ ਹੁੰਦਾ। ਪਿੰਡ ਦੇ ਵਿੱਚ ਹੀ ਖੂਹ ਸੀ, ਅੱਛਾ, ਉਹ ਵੀ ਪੂਰਿਆ ਗਿਆ। ਉਹ ਵੀ ਉਹ ਖੂਹ ਦਾ ਨਾਂ ਕੀ ਸੀ? ਉਹਦਾ ਭਾਈ ਵਾਲਾ। ਅੱਛਾ, ਉਹ ਭਾਈ ਵਾਲਾ ਖੂਹ ਸੀ। ਹਾਂ, ਇਹ ਨਾਈਆਂ ਵਾਲਾ। ਨਾ ਅੱਛਾ, ਇੱਥੇ ਗੁਰਦੁਆਰਾ ਵੀ ਹੁੰਦਾ ਸੀ। ਗੁਰਦੁਆਰਾ ਕਿੱਥੇ ਕਰਕੇ ਦੱਸ ਦੇ। ਇੱਥੇ ਸਾਹਮਣੇ ਜਿਹੜਾ ਨਾ, ਇਹ ਚਵਾਰਾ ਹੁੰਦਾ ਸੀ ਵੱਡਾ ਸਾਰਾ। ਤੇ ਕਿੱਥੇ ਕਰਕੇ? ਆ ਸਾਹਮਣੇ ਜਿੱਥੇ ਗੁਰਦੁਆਰਾ ਦੁਆਰਾ, ਉਹ ਥੱਲੇ ਛੋਟਾ, ਉੱਤੇ ਵੱਡਾ, ਉੱਤੇ ਵੱਡਾ। ਇੱਕ ਉਹ ਪਰਾਂ ਪਿੰਡ ਦੇ ਵਿੱਚ ਸੀ। ਨਾਮ ਕੀ ਹੈ ਜੀ? ਕਾਲਾ ਸਿੰਘ ਮਲਕਾ। ਪਿੰਡ ਮਲਕੇ ਸੀ ਤੇ ਤੁਸੀਂ ਪਿੱਛੇ ਇੱਥੇ ਮਲਕਾ ਲਾਉਂਦੇ ਹੋ? ਹਾਂਜੀ, ਮਲਕਾ। ਮੇਰੇ ਕਪੂਰ ਸਿੰਘ ਬਾਪ ਦੇ ਨਾਂ ਦੁੱਲਾ ਹਾਂ ਦਾ ਪੁੱਤਰ ਸੀ ਮੇਰਾ ਬਾਪ। ਅੱਛਾ, ਕਿਹੜੀ ਬਰਾਦਰੀ ਤੁਸੀਂ? ਮਲਕੇ ਹਾਂਜੀ, ਵਿਰਕ। ਵਿਰਕ? ਅੱਛਾ, ਵਿਰਕ ਹੋ। ਹਾਂ, ਵਿਰਕ ਹੈ। ਪਿੰਡ ਸੀ ਮਲਕੇ, ਜ਼ਿਲ੍ਹਾ ਗੁਜਰਾਂਵਾਲਾ। ਕਿਆਂਪੁਰ। ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਬਣਿਆ? ਉਦੋਂ ਜੀ ਮੈਂ ਕੋਈ ਅੰਦਾਜ਼ਾ ਮੇਰਾ ਇਹ 6 ਸਾਲ ਦੇ ਕਰੀਬ ਸੀ। ਮੈਨੂੰ ਮਾੜੀ ਮੋਟੀ ਆਪਣੇ ਖੂਹ ਤੇ ਜਾਂਦਾ ਸਾਂ, ਗਾਦੀ ਤੇ ਚਲਾਉਂਦਾ ਹਾਂ, ਢੱਗਿਆਂ ਦੀ ਹੁੰਦੀ ਸੀ। ਹਾਂਜੀ। ਫਿਰ ਉਹਦੇ ਚ ਕਿਆਰੀਆਂ ਨੂੰ ਲਾਣਾ ਪਾਣੀ, ਉਹ ਤਰੋੜ ਕੇ ਦੂਜੀ ਕਿਆਰੀ ਨੂੰ ਲਾਣਾ ਕਿਆਂਪੁਰ ਵਾਲੀ ਸਾਈਡ ਤੇ ਸੜਕ ਦੇ ਨਾਲ। ਉਹ ਉੱਥੇ ਸਾਡਾ ਕਮਾ ਸੀ, ਉਹ ਤੇ ਖੂਹ ਸਾਡਾ ਬਰਾਬਰ ਤੇ ਸੀ। ਤੇ ਕਿੱਥੇ ਉਹ ਘਰ ਸੀ ਤੁਹਾਡਾ ਪਿੰਡ ਵਿੱਚ? ਇਹ ਫਿਰ ਸਿੱਧੀ ਇਹ ਕੁਝਰਾ ਇਹ ਨਾਰ ਨਾਲ ਹੁੰਦੀ ਅੰਜ ਨੂੰ ਆਣ ਕੇ ਅੰਜ ਸਿੱਧਾ ਹੀ ਪੈ ਗਏ। ਤੇ ਫਿਰ ਸਾਡਾ ਬਰਾਬਰ ਤੇ 2-4 ਘਰ ਛੱਡ ਕੇ ਬਰਾਬਰ ਤੋਂ ਅੰਜ ਗਲੀ ਸੀ। ਅੱਛਾ ਜੀ। ਉਹ ਗਲੀ ਫਿਰ ਇਸ ਤਰ੍ਹਾਂ ਲੰਮੀ ਲੱਗੇ ਜਾਂਦੀ ਸੀ ਕਈਆਂ ਘਰਾਂ ਨੂੰ। ਸਾਡੀ ਯਾਦ ਤੇ ਆਉਂਦੀ ਹੋਣੀ ਪਿੰਡ ਦੀ? ਪਿੰਡ ਦੀ ਜੇ ਮੇਰੀਆਂ ਅੱਖਾਂ ਦੇ ਵਿੱਚ ਨਜ਼ਰ ਆਉਂਦੀ ਹੈ, ਉਸੇ ਤਰ੍ਹਾਂ ਹੀ ਗਾਦੀ, ਖੂਹ, ਸਾਰਾ ਕੁਝ। ਮੇਰੇ ਘਰ ਦੇ ਜਿਹੜੇ ਮੇਰੇ ਬਾਪ ਅੱਡੋ ਅੱਡ ਸਨ ਨਾ, ਮੇਰੇ ਬਾਪ ਨੇ ਸੁੰਦਰ ਬੜਾ ਜੋੜਾ ਬੂਹਿਆਂ ਦਾ ਬਣਾਇਆ ਸੀ ਨਵਾਂ। ਤੇ ਉਹਦੇ ਉੱਤੇ ਇਹ ਕੋਕੇ ਲੱਗੇ ਹਨ ਚਿੱਟੇ ਤੇ ਪਿੱਤਲ ਦੇ, ਇਸ ਤਰ੍ਹਾਂ ਏਡੇ। ਫਿਰ ਉਹ ਘਰ ਵਿਖਾਈਏ, ਉਹ ਕੋਕੇ ਲੱਗੇ ਜਿਹੜੇ ਸੀ, ਦਰਵਾਜ਼ਾ ਵਿਖਾਈਏ। ਮਿਹਰਬਾਨੀ ਹੈ, ਸ਼ੁਕਰੀਆ ਤੁਹਾਡਾ, ਵਿਖਾ ਦਿਓ ਦਰਸ਼ਨ। ਜੀ ਕਾਲਾ ਸਿੰਘ ਵਿਰਕ ਜੀ, ਅੱਜ ਮੈਂ ਦਿਖਾਣਾ ਤੁਹਾਨੂੰ ਤੁਹਾਡਾ ਪਿੰਡ। ਮੇਰੇ ਨਾਲ ਹੀ ਰਿਹਾ ਜੇ। ਤੁਸੀਂ ਮਿੱਟੀ ਦੀ ਮੈਗ ਤੇ ਇੰਟਰਵਿਊ ਦਿੱਤਾ ਸੀ ਭਾਜੀ ਉਹਨਾਂ ਨੂੰ, ਤੇ ਮੇਰਾ ਪਿੰਡ ਦੇਖਣ ਨੂੰ ਬੜਾ ਦਿਲ ਕਰਦਾ। ਮੇਰਾ ਘਰ ਸੀ ਉੱਥੇ, ਤੇ ਫਿਰ ਕਿਆਂਪੁਰ ਦੇ ਲਾਗੇ ਤੁਸੀਂ ਉੱਥੇ ਨਾਮ ਮੈਂ ਗਾਦੀ ਉੱਤੇ ਬਹਿ ਕੇ ਝੂਟੇ ਤੈਰਨਾ ਹੁੰਦਾ ਸਾਂ। ਬੜੀਆਂ ਮੌਜਾਂ ਹੁੰਦੀਆਂ ਸੀ। ਤੇ ਤੁਸੀਂ ਕਿਹਾ ਕਿ ਮੈਨੂੰ ਅਜੇ ਵੀ ਮੇਰਾ ਘਰ ਬਹੁਤ ਯਾਦ ਆਉਂਦਾ, ਤੇ ਮੈਨੂੰ ਮੇਰਾ ਘਰ ਦਿਖਾ ਦੇ। ਚਲੋ ਮੈਂ ਦਿਖਾਉਣਾ ਤੁਹਾਨੂੰ ਤੁਹਾਡਾ। ਅਹਿਮਦਪੁਰ ਵਿਰਕਾਂ ਤੋਂ ਗੁਜ਼ਰੇ ਹਾਂ, ਤੇ ਇਹ ਵੀ ਪਿੰਡ ਜਿਹੜਾ ਨਾ ਵਿਰਕਾਂ ਦਾ ਸੀ। ਹਾਂਜੀ, ਤੇ ਇਹ ਪਿੰਡ 'ਚ ਵਿਰਕਾਂ ਦੀ ਆਬਾਦੀ ਕਾਫੀ ਸੀ। ਛੋਟਾ ਜਿਹਾ ਪਿੰਡ ਸੀ ਉਸ ਟਾਈਮ ਤੇ, ਜਿਸ ਟਾਈਮ 47 ਦੀ ਵੰਡ ਹੋਈ ਹੈ। ਇਹ ਵੇਖੋ ਹੁਣ ਜ਼ਰਾ ਵੱਡਾ ਹੋ ਗਿਆ, ਰੌਣਕਾਂ ਬਣ ਗਈਆਂ ਨੇ। ਤੇ ਜਿਸ ਵਕਤ ਤੁਸੀਂ ਸੀ ਉਸ ਵਕਤ ਇੱਥੇ ਰੋਡ ਤੇ ਮੇਰਾ ਖਿਆਲ ਕੋਈ ਵੀ ਆਬਾਦੀ ਨਹੀਂ ਹੋਏਗੀ, ਡੇਰੇ ਟਾਈਪ ਹੀ ਹੋਏਗਾ। ਤੇ ਹੁਣ ਵੇਖੋ ਕਿਹੜੇ ਕਿਹੜੇ ਮਕਾਨ ਬਣਾ ਲਏ ਨੇ, ਹਵੇਲੀਆਂ ਬਣਾ ਲਈਆਂ ਨੇ। ਦੂਰ ਦੂਰ ਲੋਕਾਂ ਨੇ ਜਿਹੜਾ ਨਾ ਰੋਡ ਦੇ ਉੱਤੇ ਆਪਣਾ ਰਹਿਣ ਬਹਿਣ ਦਾ ਕੁਛ ਸਿਸਟਮ ਬਣਾ ਲਿਆ ਹੈ। ਫਰਨੀਚਰ ਦੀ ਦੁਕਾਨਾਂ ਵੀ ਬਣ ਗਈਆਂ ਜੇ ਇੱਥੇ, ਹਾਂਜੀ। ਤੇ ਕੋਠੀਆਂ ਵੀ ਬਣ ਗਈਆਂ। ਉਸ ਟਾਈਮ ਤੁਸੀਂ ਹੁੰਦੇ ਸੀ ਤੇ ਕੱਚੇ ਮਕਾਨ ਹੁੰਦੇ ਸਨ ਜਨਾਬ ਇੱਥੇ ਅਹਿਮਦਪੁਰ ਵਿਰਕਾਂ ਤੇ। ਰਾਜਗੜ੍ਹ ਤੋਂ ਅੱਗੇ ਲੰਘੀ ਤੇ ਅਹਿਮਦਪੁਰ ਵਿਰਕਾਂ ਜਿਹੜਾ ਉਸ ਵਕਤ ਕੱਚੇ ਮਕਾਨ ਹੁੰਦੇ ਸਨ, ਕੱਚੀਆਂ ਹਵੇਲੀਆਂ ਤੇ ਲੱਕੜੀ ਦੇ ਬੂਹੇ ਟੁੱਟੇ। ਹੁਣ ਵੱਡੇ ਵੱਡੇ ਗੇਟ, 2-2 ਮੰਜ਼ਲੀਆਂ, 3-3 ਮੰਜ਼ਲੀਆਂ ਕੋਠੀਆਂ, ਚੁਬਾਰੇ, ਤੇ ਫਿਰ ਜਨਾਬ ਪੱਕੇ ਜਿਹੜਾ ਨਾ ਉਹ ਬਾਜ਼ਾਰ, ਸੜਕਾਂ। ਤੇ ਇਹ ਜਿਹੜਾ ਨਾ ਅਹਿਮਦਪੁਰ ਵਿਰਕਾਂ ਦੇ ਲਹਿੰਦੇ ਪਾਸੇ ਜਿਹੜਾ ਨਾ ਇਹ ਛੱਪੜ ਹੈ, ਇਹ ਵਾਲਾ। ਆਹ ਵੇਖੋ ਜੀ, ਭੇਡਾਂ ਜਿਹੜੀਆਂ ਨੇ ਉਹ ਚਰਦੀਆਂ ਪਈਆਂ ਨੇ ਖੇਤਾਂ ਦੇ ਵਿੱਚ। ਤੇ ਉਸ ਵਕਤ ਵੀ ਲੋਕ ਆਪਣੇ ਜਾਨਵਰ ਨੂੰ ਇਸ ਤਰ੍ਹਾਂ ਜਿਹੜਾ ਨਾ ਚਲਾਉਂਦੇ ਹੋਣਗੇ। ਲੋ ਜੀ ਸਰਦਾਰ ਜੀ, ਮੈਂ ਹੁਣ ਪਹੁੰਚ ਗਿਆ ਕਿਆਂਪੁਰ। ਤੇ ਤੁਸੀਂ ਜ਼ਿਕਰ ਕੀਤਾ ਆਪਣੀ ਵੀਡੀਓ ਦੇ ਵਿੱਚ ਕਿ ਕਿਆਂਪੁਰ ਵਾਲੇ ਪਾਸੇ ਸਾਡਾ ਖੂਹ ਸੀ। ਤੇ ਇਹ ਸਕੂਲ ਸਤਾਉਲੇ। ਤੁਸੀਂ ਇੱਥੋਂ ਦੇ ਜੇ? ਨਾਲ ਦੇ ਪਿੰਡ। ਕਿਹੜੇ ਦੇ? ਨੌਲਾਂ ਵਾਲੇ ਜੀ। ਮਲਕੇ ਬਾਜ਼ਾਰ ਰੋਡ ਜਾ ਰਿਹਾ ਨਾ, ਅੱਗੇ ਪੁਲ ਤੇ ਆ ਸਾਹਮਣੇ ਪਿੰਡ ਮਲਕੇ। ਐਸੇ ਰੋਡ ਤੇ ਜਾਓਗੇ? ਹਾਂ। ਪੁਲ ਆਏਗਾ, ਪੁਲ ਤੋਂ ਸੱਜੇ ਸਾਹਮਣੇ ਲੱਗਦਾ। ਲੋ ਜੀ, ਇਹ ਪਿੰਡ ਕਿਆਂਪੁਰ। ਸਰਦਾਰ ਜੀ, ਤੁਸੀਂ ਵੀ ਤਾਂ ਪਿੰਡ ਵੇਖਿਆ ਹੋਏਗਾ। ਤੁਸੀਂ ਕਿਹਾ ਸੀ ਕਿ ਕਿਆਂਪੁਰ ਦੇ ਲਹਿੰਦੇ ਪਾਸੇ ਜਿਹੜੀ ਨਾ ਉਹ ਤੁਹਾਡਾ ਖੂਹ ਸੀ,
ਪੈਰੀ ਬੰਨਾ ਸੀ ਡੇਰਾ ਸੀ। ਹਾਂਜੀ ਤੇ ਇਹ ਲਹਿੰਦਾ ਪਾਸਾ ਇੱਥੇ ਹੁਣ ਜਿਹੜੇ ਨਾ ਸਾਰੀ ਆਬਾਦੀ ਹੋ ਗਈ ਹੈ। ਇਹ ਕਿਆਮਪੁਰ ਜਿਹੜਾ ਨਾ ਉਹ ਰੋਡ ਆ। ਜੀ ਸਰਦਾਰ ਜੀ, ਤੁਸੀਂ ਆਪਣੇ ਜ਼ਿਕਰ ਕੀਤਾ ਸੀ ਖੂਹ ਦਾ, ਕਿ ਸਾਡਾ ਖੂਹ ਜਿਹੜਾ ਨਾ ਉਹ ਕਿਆਮਪੁਰ ਦੇ ਲਹਿੰਦੇ ਪਾਸੇ ਸੀ। ਇਹ ਕਿਆਮਪੁਰ ਹੈ ਤੇ ਲਹਿੰਦਾ ਪਾਸਾ ਜਿਹੜਾ ਨਾ ਇਹਦਾ ਇਹ ਵਾਲਾ ਹੈ। ਤੇ ਇੱਧਰ ਹੈਗਾ ਤੁਹਾਡਾ ਪਿੰਡ ਇਹ ਮਕਈ ਦੇ ਉਧਰਲੇ ਪਾਸੇ ਮਲਕੇ। ਤੇ ਹੁਣ ਮੈਂ ਚੱਲਾਂ ਤੁਹਾਡੇ ਪਿੰਡ ਮਲਕੇ। ਤੇ ਇਹ ਮਲਕੇ ਸੂਆ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਸੂਆ ਦਾ ਵੀ ਵੀਡੀਓ ਦੇ ਵਿੱਚ, ਇਹ ਉਹ ਵਾਲਾ ਸੂਆ ਜੇ। ਤੇ ਇਹ ਪੈਲੀਆਂ ਨੇ ਇੱਧਰ ਕਰਕੇ ਤੁਹਾਡਾ ਡੇਰਾ ਕਿਤੇ ਹੁੰਦਾ ਸੀ। ਹੁਣ ਤੇ ਇੱਥੇ ਕਾਫੀ ਸਾਰੇ ਡੇਰੇ ਬਣ ਗਏ, ਨਾਮੋ ਨਿਸ਼ਾਨ ਪਹਿਲੇ ਤਾਂ ਖਤਮ ਹੋ ਗਏ ਨੇ। ਖੂਹਾਂ ਦੇ ਵੀ ਖਤਮ ਹੋ ਗਏ ਨਾਮੋ ਨਿਸ਼ਾਨ, ਤੇ ਡੇਰਿਆਂ ਦੇ ਵੀ ਜਿਹੜੇ ਉਸ ਵਕਤ ਹੁੰਦੇ ਸਨ। ਤੇ ਬਾਅਦ ਦੇ ਵਿੱਚ ਜਿਹੜੇ ਫਿਰ ਲੋਕ ਆਏ ਨੇ ਉਹਨਾਂ ਨੇ ਮਰਜ਼ੀ ਦੇ ਨਾਲ ਹੀ ਜਿਹੜਾ ਨਾ ਉਹ ਡੇਰੇ ਬਣਾਏ ਨੇ, ਤੇ ਆਪਣੀ ਮਰਜ਼ੀ ਦੇ ਨਾਲ ਹੀ ਜਿਹੜਾ ਨਾ ਉਹਨਾਂ ਨੇ ਆਪਣੀਆਂ ਫਿਰ ਉਹ ਹਵੇਲੀਆਂ ਵਸਾਈਆਂ ਨੇ। ਤੇ ਬਹਰਹਾਲ ਇਹ ਕਿਆਮਪੁਰ ਇੱਧਰ, ਤੇ ਇਹ ਵਾਲਾ ਜਿਹੜਾ ਨਾ ਇਹਦਾ ਲਹਿੰਦਾ ਪਾਸਾ। ਤੇ ਫਿਰ ਅੱਲਾ ਤੁਹਾਡਾ ਭਲਾ ਕਰੇ ਤੇ ਇਹ ਜਿਹੜਾ ਨਾ ਸਾਹਮਣੇ ਆ ਜਾਂਦਾ ਇੱਧਰ ਮਲਕੇ। ਤੇ ਹੁਣ ਮੈਂ ਮਲਕੇ ਜਾ ਕੇ ਤੇ ਤੁਹਾਨੂੰ ਜਿਹੜਾ ਨਾ ਉਹ ਤੁਹਾਡਾ ਪਿੰਡ ਵਿਖਾਉਣਾ, ਤੁਹਾਡਾ ਗੁਰਦੁਆਰਾ ਵਿਖਾਉਣਾ। ਤੇ ਫਿਰ ਉੱਥੇ ਜਿਹੜਾ ਨਾ ਉਹ ਸਕੂਲ ਵਗੈਰਾ ਜਿਹੜਾ ਵੀ ਹੋਇਆ ਉਹ ਤੁਹਾਨੂੰ ਵਿਖਾਉਣਾ। ਇਹ ਦੇਖੋ ਨਾ ਜੀ, ਹੁਣ ਕਿ ਉਸ ਵਕਤ ਜਿਸ ਵਕਤ ਤੁਸੀਂ ਆਏ ਸੀ ਇੱਥੇ ਰਹਿੰਦੇ ਹੁੰਦੇ ਸੀ, ਤੁਹਾਡੇ ਵੱਡੇ ਰਹਿੰਦੇ ਸੀ। ਤੇ ਇਹ ਵਾਲਾ ਰੋਡ ਜਿਹੜਾ ਹੁਣ ਬਣ ਗਿਆ, ਤੇ ਉਸ ਵਕਤ ਇਹ ਕੱਚਾ ਰੋਡ ਹੋਏਗਾ। ਤੇ ਇਹ ਵੀ ਇੱਕ ਡੇਰਾ ਮਿਲ ਕੇ ਹੁਣ ਪੂਰਾ ਪਿੰਡ ਬਣ ਗਿਆ। ਦੇਖੋ ਜੀ, ਉਹੋ ਹੀ ਮਾਹੌਲ ਪਿੰਡ ਦਾ ਜਿਸ ਵਕਤ ਤੁਸੀਂ ਇੱਥੇ ਹੁੰਦੇ ਸੀ। ਹਾਂਜੀ, ਤਾਲੀਆਂ ਲੱਗੀਆਂ ਨੇ। ਉਸ ਵਕਤ ਰੇੜੇ ਹੋਣਗੇ ਤੇ ਜਾਂ ਗੱਡਾਂ ਹੋਣਗੀਆਂ ਜਿਹਦੇ 'ਤੇ ਤੁਸੀਂ ਆਪਣਾ ਅਨਾਜ ਵਗੈਰਾ ਲਿਜਾਂਦੇ ਹੁੰਦੇ ਸੀ, ਤੇ ਹੱਥਾਂ ਦੇ ਨਾਲ ਲੋਕ ਕੱਟਦੇ ਸਨ। ਤੇ ਇੱਕ ਇਹ ਜਿਹੜਾ ਨਾ ਬੋਰਡ ਹੈ, ਤੇ ਮੁਮਕਿਨ ਇੱਥੇ ਖੂਹ ਹੋਵੇ, ਖੂਹ ਹੀ ਲੱਗਦਾ ਇੱਥੇ ਹੋਏਗਾ, ਕਿਉਂਕਿ ਬੋਰਡ ਜਿੱਥੇ ਹੁੰਦੇ ਸਨ ਉੱਥੇ ਖੂਹ ਲਾਜ਼ਮੀ ਹੁੰਦੇ ਸਨ। ਇਹ ਬੋਰਡ ਵੀ ਪੁਰਾਣਾ ਹੀ ਹੈ। ਤੇ ਇਹ ਸਾਹਮਣੇ ਮਲਕੇ ਹੈ, ਤੇ ਮੈਂ ਮਲਕਿਆਂ 'ਚ ਚੱਲਣਾ ਪਿੰਡ ਦੇ ਚੜ੍ਹਦੇ ਪਾਸੇ। ਪਿੰਡ ਦੇ ਚੜ੍ਹਦੇ ਪਾਸੇ ਮਲਕੇ ਵੱਲ ਚੱਲਣਾ। ਤੇ ਮੇਰੇ ਪਿਛਲੇ ਪਾਸੇ ਜਿੱਧਰੋਂ ਮੈਂ ਆ ਰਿਹਾ ਇਹ ਸੀ ਕਿਆਮਪੁਰ। ਸਕੂਲ ਦੇ ਨਾਲ ਹੀ ਫਿਰ ਪਿੰਡ ਦੇ ਚੜ੍ਹਦੇ ਪਾਸੇ ਕਬਰਾਂ ਨੇ। ਤੇ ਇੱਕ ਜਿਹੜਾ ਨਾ ਇੱਧਰ ਆ ਬੋਰਡ ਹੈ, ਜਿਹੜਾ ਘਰ ਬਣੇ ਹੋਏ ਨੇ ਬੋਰਡ ਤੇ ਥੱਲੇ ਦਰਖਤ ਦੇ ਜਿਹੜੇ ਨਾ ਬੋਰਡ ਦੇ ਥੱਲੇ ਜਾਨਵਰ ਵੱਜੇ ਹੋਏ ਨੇ। ਇਹ ਹੈਗਾ ਜੀ ਗੌਰਮੈਂਟ ਹਾਈ ਸਕੂਲ ਮਲਕਿਆਂ ਦਾ, ਇਹ ਪਿੰਡ ਦੇ ਚੜ੍ਹਦੇ ਪਾਸੇ। ਤੇ ਇਹ ਨਾਲ ਹੀ ਇਹਦੇ ਕਬਰਸਤਾਨ ਹੈ। ਇਹ ਹਾਈ ਸਕੂਲ ਦਾ ਬੋਰਡ ਲੱਗਾ ਹੈ, ਨਾਲ ਲਿਖਿਆ ਗੌਰਮੈਂਟ ਹਾਈ ਸਕੂਲ ਮਲਕੇ। ਇਹ ਕਬਰਸਤਾਨ ਤੇ ਨਾਲ ਪਰਲੇ ਪਾਸੇ ਸਕੂਲ ਹੈ। ਇਹ ਲਿਖਿਆ ਜੇ ਵੱਡਾ ਬੋਰਡ ਮਲਕੇ ਉਰਦੂ 'ਚ। ਇਹ ਲੋ ਆਪਣਾ ਪਿੰਡ ਵੇਖ ਲਓ, ਆਪਣੀ ਰੂਹ ਰਾਜੀ ਕਰ ਲਓ। ਤੇ ਤੁਹਾਡਾ ਜਿਹੜਾ ਜਨਾਬ ਇਹ ਪਿੰਡ ਜੇ ਮਲਕੇ, ਤੇ ਵੇਖੋ ਕਿੱਥੇ ਕਰਕੇ ਤੁਹਾਡਾ ਘਰ ਹੁੰਦਾ ਸੀ, ਤੇ ਕਿੱਥੇ ਕਰਕੇ ਕੋਈ ਤੁਹਾਡੀਆਂ ਹਵੇਲੀਆਂ ਇੱਧਰ ਕਿਤੇ ਹੁੰਦੀਆਂ ਸਨ, ਤੇ ਕਿੱਥੇ ਕਰਕੇ ਤੁਹਾਡਾ ਜਿਹੜਾ ਜਨਾਬ ਜੀ ਕੋਈ ਰਿਸ਼ਤੇਦਾਰ ਰਹਿੰਦੇ ਸਨ। ਲੋ ਜੀ ਸਰਦਾਰ ਜੀ, ਤੇ ਇਹ ਬਣ ਗਿਆ ਬੁਨਿਆਦੀ ਮਰਕਜ਼ ਸਿਹਤ। ਇਹ ਵਾਲਾ ਬੋਰਡ ਲਗਾ। ਤੇ ਇਹ ਰੋਡ ਕਿੱਧਰ ਨੂੰ ਜਾਂਦਾ ਜੀ? ਇਹ ਵਾਲਾ
ਮੈਂ ਰੋਡ ਜਾਂਦਾ ਢੇਂਗਾ ਢਿੰਗਵਾਲ ਨੂੰ। ਅੱਛਾ ਇਹ ਹੁਣ ਰੋਡ ਜਿਹੜਾ ਨਾ ਢਿੰਗਵਾਲ ਨੂੰ ਜਾਂਦਾ। ਇਹ ਤੁਹਾਡਾ ਜਿਹੜਾ ਨਾ ਪਿੰਡ ਮਲਕੇ ਦਾ, ਇਹ ਹੁਣ ਆਪਣੇ ਪਿੰਡ ਮਲਕੇ ਦਾ ਜਿਹੜਾ ਨਾ ਵਿਊ ਕਰ ਲਓ ਤੇ ਪਛਾਣ ਕਰੋ ਕਿੱਥੇ ਕਰਕੇ ਤੁਹਾਡੇ ਘਰ ਹੁੰਦੇ ਸਨ ਤੇ ਕਿੱਥੇ ਕਰਕੇ ਤੁਹਾਡੇ ਜਿਹੜਾ ਦੁਕਾਨਾਂ ਜਾਂ ਜਿਹੜੀ ਹਵੇਲੀਆਂ ਜਿਹੜੀਆਂ ਸਨ ਉਹ ਕਿੱਥੇ ਕਰਕੇ ਹੁੰਦੀਆਂ ਸਨ। ਹੁਣ ਵੇਖੋ ਸਾਰਾ ਨਵਾਂ ਬਣ ਗਿਆ। ਕੋਈ ਪੁਰਾਣੇ ਮਕਾਨ ਹੈਗੇ ਨੇ ਇੱਥੇ ਕਿਤੇ? ਨਹੀਂ ਇਹ ਹੁਣ ਸਾਰੇ ਜੀ ਮਕਾਨ ਹੁਣ ਪੁਰਾਣੇ ਬਣ ਗਏ। ਪੁਰਾਣੀਆਂ ਜਿਹੜੀਆਂ ਨਾ ਉਹ ਕੋਈ ਵੀ ਮਕਾਨ ਨਹੀਂ ਰਹਿ ਗਿਆ। ਇੱਕ ਮਕਾਨ ਵੀ ਜਿਹੜਾ ਨਾ ਮੇਰਾ 2-2 3-3 ਵਾਰੀ ਢੱਟ ਕੇ ਤੇ ਬਣ ਗਿਆ। ਹੈ ਤਾਂ ਇਹ ਪੁਰਾਣੇ ਇੱਕ ਦੋ ਹੁਣ ਜਗ੍ਹਾ ਖਾਲੀਆਂ ਨੇ ਸਿੱਖਾਂ ਦੇ ਟਾਈਮ ਦੇ। ਇੱਥੋਂ ਦੇ ਨਾ ਗਲੀ ਦੇ ਵਿੱਚ ਅੱਛਾ ਹੈ। ਇੱਧਰ ਨਹੀਂ ਜਾ ਲੋ ਜੀ ਇਹ ਪਿੰਡ ਦਾ ਪਹਾੜ ਪਾਸਾ ਆਉਂਦਾ ਤੇ ਇਹ ਪਿੰਡ ਦਾ ਪਹਾੜ ਪਾਸਾ ਜੀ। ਭਾਈ ਕੀ ਹਾਲ ਜੀ? ਅੱਲਾ ਦਾ। ਅੱਛਾ ਤੁਸੀਂ ਇੱਥੋਂ ਦੇ ਰਹਿਣ ਵਾਲੇ? ਹਾਂਜੀ ਸ਼ੁਰੂ ਤੋਂ? ਹਾਂਜੀ। ਅੱਛਾ ਤੇ ਕੀ ਨਾਮ ਹੈ ਤੁਹਾਡਾ? ਸਾਡਾ ਨਾਮ ਅਮਾਨਤ ਹੈ ਜੀ। ਅਮਾਨਤ ਅਲੀ। ਹਾਂਜੀ। ਅੱਛਾ ਭਾਈ ਮਾਨਤ, ਇੱਥੇ ਸਰਦਾਰ ਵੀ ਰਹਿੰਦੇ ਰਹੇ ਨੇ ਸਿੱਖ? ਹਾਂਜੀ ਸਰਦਾਰ ਸਿੱਖ ਵੀ ਰਹਿੰਦੇ ਰਹੇ ਨਾ? ਸਾਡੇ ਤੋਂ ਪਹਿਲਾਂ ਹੀ ਰਹਿੰਦੇ ਰਹੇ। ਆਹੋ ਤੁਹਾਡੇ ਤੋਂ ਪਹਿਲੇ ਰਹਿੰਦੇ ਰਹੇ ਨੇ। ਪਹਿਲਾਂ ਹੀ ਰਹਿੰਦੇ। ਉਹਨਾਂ ਦੇ ਘਰ ਕਿੱਥੇ ਕਰਕੇ ਹੁੰਦੇ ਸਨ? ਖੂਹ ਕਿੱਥੇ ਕਰਕੇ ਹੁੰਦਾ ਸੀ? ਜਿਹੜਾ ਬਾਜ਼ਾਰ 'ਚ ਕਿਤੇ ਖੂਹ ਹੁੰਦਾ ਸੀ? ਬਾਜ਼ਾਰ 'ਚ ਖੂਹ ਹੁੰਦਾ ਸੀ ਜਿਹੜਾ, ਬਾਜ਼ਾਰ 'ਚ ਕਿਤੇ ਖੂਹ ਹੁੰਦਾ ਸੀ? ਉਹ ਬੋਰਡ ਥੱਲੇ ਹੁੰਦਾ ਸੀ। ਬਾਬੇ ਜੀਮ ਸ਼ਾਹ ਦੇ ਇੱਧਰ ਪਰਾਂ ਖੂਹੀ ਹੁੰਦੀ ਸੀ, ਅੱਛਾ ਉਹਦਾ ਨਾਲ ਖੂਹੀ ਹੋਰ ਹੁੰਦੀ ਸੀ ਖੂਹੀ। ਅੱਛਾ। ਉਹ ਵਗਦਾ ਸੀ ਖੂਹ, ਲੱਗੇ ਉਹ ਖੂਹ ਵਗਦਾ ਸੀ। ਅੱਛਾ ਜੀ। ਹੁਣ ਉਹ ਖੂਹ ਪੂਰ ਬਾਰੇ ਖੂਹ ਦਾ ਕੰਮ ਕਰਤਾ। ਅੱਛਾ ਆਹ ਪੂਰੇ ਗਿਆ, ਉਹ ਤਾਂ ਪੂਰੇ ਗਿਆ। ਹਾਂ ਹਾਂ ਉਹ ਪਰਲੀ ਖੂਹੀ ਵੀ ਪੂਰੀ ਗਈ ਹੈ। ਅੱਛਾ ਉਹ ਸਿੱਖਾਂ ਦਾ ਜਿਹੜਾ ਦੱਸ ਨਾ ਸਰਦਾਰ ਦਾ ਖੂਹ, ਹਾਂ ਹਾਂ ਉਹ ਖੂਹ ਹੁੰਦਾ ਸੀ ਬਾਬੇ ਦਰਬਾਰ ਦੇ ਨਾਲ। ਅੱਛਾ ਜੀ। ਉੱਥੇ ਮੇਲਾ ਲੱਗਦਾ ਤੇ ਮੇਲੇ ਤੇ ਅਸੀਂ ਵੀ ਜਦੋਂ ਬੱਚਿਆਂ ਤਰ੍ਹਾਂ ਹੌਲੇ ਹੌਲੇ ਵਹਿੰਦੇ ਰਹੇ ਹਾਂ। ਉੱਥੇ ਨਾਮੀ ਕਨਾਮੀ ਢੱਗੇ ਵਗਦੇ ਹੁੰਦੇ ਸੀ ਮੇਲੇ ਦੇ। ਅੱਛਾ ਮੈਂ ਦੇ ਢੱਗੇ ਨੇ ਤੇਰੇ ਢੱਗੇ ਨੇ ਕਿਹੜਾ ਢੱਗਾ ਮਾਲ ਤਾਰਦਾ। ਅੱਛਾ ਇਹਨਾਂ ਦੀ ਉਹ ਖੂਹ ਸੀ ਇੱਕ ਪਿੰਡ ਦੇ ਪਰਲੀ ਸਾਈਡ ਦੇ ਉੱਤੇ, ਪਿੰਡ ਦੇ ਵਿੱਚ ਹੀ ਖੂਹ ਸੀ। ਅੱਛਾ ਉਹ ਵੀ ਪੂਰਿਆ ਗਿਆ, ਉਹ ਵੀ ਵੇਖਣਾ। ਅੱਛਾ ਉੱਥੇ ਬਸਤੀ ਬਣ ਗਈ, ਘਰ ਬਣ ਗਿਆ। ਅੱਛਾ ਅੱਛਾ ਖੂਹ ਜਿਹੜੇ ਨੇ ਪੂਰੇ ਕਰੇ। ਠੀਕ ਹੈ। ਆ ਵੀ ਖੂਹ ਹੁੰਦਾ ਸੀ, ਇੱਥੇ ਵੀ ਖੂਹ ਸੀ। ਇਹ ਖੂਹ ਦਾ ਨਾਂ ਕੀ ਸੀ? ਨਾਈਆਂ ਵਾਲਾ ਖੂਹ। ਅੱਛਾ ਇਹ ਨਾਈਆਂ ਦਾ ਖੂਹ ਹੈ। ਆਹ ਨਾਈਆਂ ਵਾਲਾ ਖੂਹ, ਉਹ ਜਿਹੜਾ ਪਰਲਾ ਖੂਹ ਹੈ ਨਾ, ਹਾਂ। ਉਹ ਵੀ ਖੂਹ ਸੀ ਬੜਾ ਤਗੜਾ। ਉਹ ਜਿੱਥੇ ਉਹ ਰਾਤ ਨੂੰ ਆਇਆ ਪੇਪਰ ਤੋਂ ਲੰਘ ਕੇ, ਉਹ ਨਹੀਂ ਉਹ ਵੀ ਪਿੱਪਲ ਜਿੱਥੇ ਅੱਛਾ ਉਹ ਵੀ ਖੂਹ ਸੀ ਉੱਥੇ ਵੀ। ਉਹ ਖੂਹ ਦਾ ਨਾਂ ਕੀ ਸੀ? ਉਹਦਾ ਭਾਈ ਵਾਲਾ। ਅੱਛਾ ਉਹ ਭਾਈ ਵਾਲਾ ਖੂਹ ਸੀ। ਹਾਂ ਇਹ ਨਾਈਆਂ ਵਾਲਾ? ਨਾਈਆਂ ਵਾਲਾ। ਅੱਛਾ ਤੇ ਜਿਹੜਾ ਇੱਥੇ ਪਿੰਡ ਦੇ ਵਿੱਚ ਇਹ ਬਾਜ਼ਾਰ ਦੇ ਵਿੱਚ ਵੀ ਖੂਹ ਹੁੰਦਾ ਸੀ ਇੱਕ? ਇਹ ਦਰਬਾਰ ਵਾਲਾ ਖੂਹ ਵੱਜਦਾ। ਦਰਬਾਰ ਵਾਲਾ ਖੂਹ। ਉਹ ਵਾਹ ਜਿਹੜਾ ਬਈ। ਸੀ ਉਹ ਗੰਦਾ ਖੂਹ ਵੱਜਦਾ ਸੀ, ਉਹ ਨਾਲੀ। ਅੱਛਾ ਉਹ ਵੀ ਵੱਜਦਾ ਸੀ ਖੂਹ। ਅੱਛਾ ਹਾਂ ਹੋਰਾ ਬਾਕੀ ਜਿੱਥੇ ਡੇਰੇ ਪੈਰ ਤੇ ਖੂਹ ਹੁੰਦੇ ਸੀ, ਅੱਛਾ ਵਗਦੇ ਸੀ ਖੂਹ। ਅੱਛਾ ਅੱਛਾ ਹਾਂ ਅੱਛਾ। ਹੁਣ ਤੇ ਗੱਲ ਵੀ ਨਹੀਂ ਲੱਗ ਗਏ ਨੇ, ਹੁਣ ਤੇ ਗੱਲ ਹੀ ਕੋਈ ਨਹੀਂ ਜਾਏ। ਆਹ ਖੂਹ ਪੂਰੇ ਗਏ। ਤੁਹਾਡੀ ਉਮਰ ਕਿੰਨੀ ਹੋ ਗਈ ਹੈ? ਮੇਰੀ 55 ਸਾਲ ਹੋ ਗਈ। 55 ਸਾਲ। ਮੈਂ ਕਿਹਾ ਤੁਸੀਂ ਖੂਹ ਦੇਖੇ ਚੱਲਦੇ? ਹਾਂਜੀ ਚੱਲਦੇ ਵੇਖ, ਆ ਵੀ ਖੂਹੀ ਚੱਲਦੀ ਵੇਖੀ ਆ, ਇੱਥੇ ਖੂਹੀ ਆਈ ਨਾ, ਆ ਵੀ ਖੂਹੀ ਅੱਛਾ ਸਾਰਾ ਰਾਹ ਖੂਹੀ ਵੱਜਦੀ ਸੀ। ਅੱਛਾ ਇਹ ਵੀ ਚੱਲਦੀ ਸੀ, ਇਹ ਵੀ। ਇਹ ਜਿਹੜਾ ਬੋਰਡ ਜਿਹਾ ਲੱਗਾ ਹੈ ਇੱਥੇ, ਹਾਂਜੀ ਇੱਥੇ ਵੀ ਖੂਹ ਹੁੰਦਾ ਸੀ? ਇੱਥੇ ਵੀ ਖੂਹ ਹੁੰਦਾ ਸੀ। ਇਸ ਖੂਹ ਦਾ ਨਾਂ ਕੀ ਸੀ? ਹਾਂ ਖੂਹੀ ਵੱਜਦੀ ਸੀ, ਅੱਛਾ ਇਹ ਖੂਹ ਹੀ ਵੱਜਦੀ ਖੂਹੀ ਸੀ। ਵੱਜਦੀ। ਅੱਛਾ ਇਹ ਵੀ ਵਗਦੀ ਵੇਖੀ ਆ ਤਾਂ। ਅੱਛਾ ਜੀ। ਇਹ ਖੂਹ ਇਹ ਨਾ ਸਾਰੇ ਹੀ ਅੱਛਾ ਇਹ ਵਗਦੇ ਵੇਖੇ ਨੇ ਸਾਂ, ਅੱਛਾ ਪਰ ਛੋਟੇ ਛੋਟੇ ਹੁੰਦੇ ਸਾਂ, ਹੌਲੇ ਹੌਲੇ ਹੁੰਦੇ ਸਾਂ। ਅੱਛਾ ਹੁਣ ਸਾਨੂੰ ਸੰਭਾਲ ਹੈ। ਤੁਹਾਡੇ ਵਾਲਦ ਦਾ ਨਾਂ ਕੀ ਸੀ? ਮੇਰੇ ਵਾਲ ਦਾ ਸ਼ਾਹ ਸ਼ਾਹ ਮੁਹੰਮਦ। ਆਪਣੀ ਬਰਾਦਰੀ ਕਿਹੜੀ ਹੈ? ਭੁੱਲਰ ਭੁੱਲਰ ਬਰਾਦਰੀ ਹੈ। ਤੁਹਾਡੇ ਬਾਪ ਦਾਦਾ ਸ਼ੁਰੂ ਦੇ ਇੱਥੇ ਦੇ ਰਹਿਣ ਵਾਲੇ ਨੇ? ਉਹਦੇ ਰਹਿਣ ਵਾਲੇ। ਅੱਛਾ ਅੱਛਾ। ਸਰਦਾਰਾਂ ਦੇ ਵੇਲੇ ਦਾ ਕੋਈ ਬਾਬਾ ਹੋਵੇ? ਨਹੀਂ ਯਾਦ ਆ ਰਿਹਾ, ਹੈ ਹੀ ਕੋਈ ਨਹੀਂ। ਹੈ ਹੀ ਕੋਈ। ਸਾਰੇ ਕੰਮ ਪੂਰੇ ਹੋ ਗਏ। ਸਾਰੇ ਕੰਮ ਪੂਰੇ ਹੋ ਗਏ। ਨਵੀਂ ਨਵੀਂ ਮੰਡੀਰ ਹੈ। ਉਹਨਾਂ ਨੂੰ ਪਤਾ ਕੋਈ ਨਹੀਂ। ਬੰਦਾ ਡਰਦਾ ਸਾਡੇ ਪਿੰਡ 'ਚ ਪੁਰਾਣੀਆਂ 'ਚ ਰਾਵਾ ਪੁਰਾਣਾ ਬੰਦਾ ਰਿਹਾ ਹੀ ਕੋਈ ਨਹੀਂ। ਪੁਰਾਣੀ ਪੁਰਾਣੇ ਬੰਦੇ ਚੰਗੇ ਸਨ। ਆ ਪੁਰਾਣੇ ਬੰਦੇ ਚੰਗੇ ਸੀ। ਹੁਣ ਵਾਲੀ ਮੰਡੀਰ ਤੇ ਇੰਨਾ ਗੁੱਸਾ ਹੈ। ਆ ਛਟਾਪਰੀ ਭੈਣ ਨੂੰ ਲਾਣਣੀ, ਇਹਨੂੰ ਬੜਾ ਚਾਹਦੇ ਕੇ ਖਾਂਦੇ ਆ। ਰੋਜ਼ ਹੀ ਸਪਰੇਅ ਕਰਦੇ, ਰੋਜ਼ ਹੀ ਸਬਜ਼ੀ ਨੂੰ ਸਪਰੇਅ ਕਰਦੇ ਨੇ। ਹਾਂ ਹਾਂ ਹੈਂ ਹਾਂ। ਨਹੀਂ ਤੇ ਓਪਨ ਕੱਦੂ ਹੋਣੇ, ਓਪਨ ਦੁਆਣੇ ਹੋਣੇ, ਹਰ ਗੱਲ ਹੋਣੀ। ਦੁਬਾਰਾ ਕੇ ਸਪਰੇਅ ਦਾ ਪਤਾ ਹੀ ਨਹੀਂ ਸੀ, ਖਾਦ ਦਾ ਹੀ ਨਹੀਂ ਸੀ ਪਤਾ। ਹਾਂ ਰੂੜੀਆਂ ਪਾਉਣੀਆਂ, ਦੇਸੀ ਫਸਲ ਹੋਣਾ, ਮੱਝਾਂ ਦਾ ਦੁੱਧ ਹੋਣਾ। ਹਾਂ ਹਾਂ।
ਇੱਕ ਘਰ ਮੱਝ ਜਦੋਂ ਕਈਆਂ ਘਰਾਂ ਲੱਸੀ ਲੈ ਜਾਣੀ ਦੁੱਧ ਲੈ ਜਾਣਾ ਹੈ ਅਬਲ ਤੇ ਕਰ ਹਰ ਘਰ 4-4 ਮੱਝਾਂ ਸੀ 5-5 ਦੁੱਧ ਹੀ ਕੋਈ ਨਹੀਂ ਖੜਦਾ ਹਾਂ ਹਾਂ ਹੈਂ? ਸਹੀ ਗੱਲ ਹੈ। ਤੇ ਗੋਇਆ ਕਿਸੇ ਬੀਬੀ ਨੇ ਘਿਓ ਤੋੜਨ ਲਾਗੋਂ ਜਿੱਦਾਂ ਗੈਸ ਸੀ ਆਹ ਗਿਆ ਸੀ ਲਾਈਟ ਸੀ ਆਹ ਨਾ ਸਹੀ ਗੈਸ ਸੀ ਨਾ ਲਾਈਟ ਸੀ ਹੂੰ ਤੇ ਕਿਸੇ ਨੇ ਗੋਇਆ ਵਾ ਕੁੜੀ ਨੇ ਪਾਉਣਾ ਤੇ ਸਿਆਣੀ ਨੇ ਮਾਰਨਾ ਉਹਨੂੰ ਇਹ ਗੋਇਆ ਕਿਉਂ ਤੱਕੜੀ 'ਚ ਪਾਇਆ ਜੀ ਹਾਂ ਹੁਣ ਗੋਇਆ ਤੱਕੜੀ 'ਚ ਪੈ ਕੇ ਤੁਲਦਾ ਇੱਥੇ ਗੋਇਆ ਤੋਲ ਕੇ ਦਿੰਦੇ ਨੇ ਤਕੜੀ 'ਚ ਆਹ ਤੋਲ ਕੇ ਤੇ ਦੇਖ ਉਦੋਂ ਦਾਣਾ ਜਿਹੜਾ ਜਿਸ ਟਾਈਮ ਕਿਸੇ ਨੂੰ ਉਂਝ ਵੀ ਦੇਣਾ ਹੁੰਦਾ ਸੀ ਕਹਿੰਦੇ ਸੀ ਕਿ ਖੁੱਲਾ ਪਾਲਾ ਜਿੰਨਾ ਦਿਲ ਕਰਦੇ ਹੀ ਆਪਣੇ ਪਾ ਕੇ ਲੈ ਜਾ ਲੈ ਜਾ ਇੰਜ ਨਹੀਂ ਸੀ ਇੰਜੀ ਸੀ ਯਾਰ ਮੇਰੇ ਦਾਣੇ ਮੁੱਕ ਗਏ ਨੇ ਲੈ ਜਾ ਯਾਰ ਜਿੰਨੇ ਚਾਹੀਦੇ ਨੇ ਜਿੰਨੇ ਚਾਹੀਦੇ ਲੈ ਜਿੰਨੇ ਜਾ ਚਾਹੀਦੇ ਨੇ ਲੈ ਜਾ ਜਦੋਂ ਤੇਰੀ ਪੱਕੇ ਦੇ ਹੋਣਗੇ ਦੇ ਦੀ ਨਾ ਹੋਣਗੇ ਨਾ ਤੇ ਨਾ ਸੀ ਹੈਂ? ਤੇ ਹੁਣ ਇਹ ਮੱਝਾਂ ਦਾ ਗੋਇਆ ਵੀ ਤੋਲ ਕੇ ਦਿੰਦੇ ਨੇ ਤੋਲ ਕੇ ਦਿੰਦੇ ਨੇ ਵਕਤ ਵਕਤ ਦੀ ਵਕਤ ਬਾਤ ਵਕਤ ਦੀ ਬਾਤ ਹੈ ਐਡਾ ਚੀਜ਼ ਵਕਤ ਆ ਗਿਆ ਹੁਣ ਤੇ ਇੱਕ ਮਤਲਬ ਇਹ ਤੂੰ ਮੋਟਰਸਾਈਕਲ ਲਈ ਜਾਣਾ ਕਿਸੇ ਨੂੰ ਪਾਉਣਾ ਨਹੀਂ ਵੇਖ ਕੇ ਪਾਉਣਾ ਕੋਈ ਬੰਦਾ ਵੇਖ ਕੇ ਪਾਉਣਾ ਇਹ ਉਹ ਇਹੋ ਜਿਹਾ ਦੌਰ ਆ ਕਿ ਤੇਰੇ ਮਗਰ ਬਹਿ ਕੇ ਤੈਨੂੰ ਸੁੱਟ ਕੇ ਸਾਈਆਂ ਮੋਟਰਸਾਈਕਲ ਲੈ ਜਾਣਾ ਸੱਚੀ ਗੱਲ ਕਹੀ ਪੜਨ ਵਾਲੇ ਅਸੀਂ ਕਲਮਾ ਆ ਤੇ ਕਹਾਨੇ ਅਸੀਂ ਮੁਸਲਮਾਨ ਆ। ਮੁਸਲਮਾਨ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂਗਾ ਹੂੰ। ਕਿ ਅਸੀਂ ਇਸ ਗੱਲ ਅਸੀਂ ਮਰਨਾ ਵੀ ਆਇਆ ਮਰਨਾ ਵੀ ਹੈ ਮਰਨਾ ਭੁੱਲਿਆ ਹੈ ਹਾਂ ਫਾਲੋ ਹੇਰਾ ਫੇਰੀ ਤੇ ਗੱਲ ਹੈ ਮੈਂ ਹੁਣ ਕੰਮ ਕੇ ਤੋਂ ਆਇਆ ਹੁਣ ਮੈਂ ਦਵਾਈ ਲੈ ਕੇ ਆਪਣੇ ਸਕਿਆਂਪੁਰ ਉਤਰਿਆ ਮੈਂ ਉੱਥੇ ਬਹਿ ਗਿਆ ਖਲੋ ਗਿਆ ਮੇਰੇ ਕੋਲ 50 ਮੋਟਰਸਾਈਕਲ ਲੰਘ ਗਏ ਨੇ ਭਾਇਆ ਹੀ ਨਹੀਂ ਕਿਸੇ ਨੇ ਬਗੈਰ ਵਾਲ ਫਿਰ ਤੋਂ ਭਾਇਆ ਜੇ ਵਡੇਰੇ ਬੰਦੇ ਨੂੰ ਹਰ ਬੰਦਾ ਲੰਘਦਾ ਵੇ ਵਾਲ ਫਿਰ ਦੇ ਖਲੋ ਮੁੰਡੇ ਕਾ ਬਾਬਾ ਜਾਣਾ ਮੈਂ ਕਿਹਾ ਦੂਜੇ ਬੰਦੇ ਨੂੰ ਕਈਆਂ ਨੂੰ ਹੱਥ ਦਿੱਤਾ ਨਹੀਂ ਮਾਰ ਇੱਕ ਗੈਸ ਹੋ ਗਿਆ ਪਰ ਅਗਲੇ ਕੀ ਇਹ ਵੀ ਸੱਚੀ ਗੱਲ ਵੀ ਕੀ ਦਬਾਰ ਹੈ ਬਾਬੇ ਦੇ ਨਾਲ ਕੋਈ ਅੱਗੇ ਨਾ ਬੈਠਾ ਹੋਵੇ ਇੰਜੀ ਜਿਹਦਾ ਦੌਰ ਆ ਗਿਆ ਮਤਲਬ ਕਿ ਬਾਬੇ ਵੀ ਇਸ ਤਰ੍ਹਾਂ ਦੇ ਆ ਬਣ ਗਏ ਅੱਜ ਦੇ ਦੌਰ ਦੇ ਅੱਜ ਨਾ ਵੀ ਇਦਾਂ ਦੇ ਬਣ ਗਏ ਨੇ ਬੰਦੇ ਵੀ ਸੱਚੀ ਗੱਲ ਕਰਨਾ ਅੱਲਾਹ ਹਦਾਇਤ ਦੇ ਜੀ ਅੱਛਾ ਇੱਥੇ ਗੁਰਦੁਆਰਾ ਵੀ ਹੁੰਦਾ ਸੀ ਗੁਰਦੁਆਰਾ ਕਿੱਥੇ ਕਰਕੇ ਦੱਸ ਦੇ ਇੱਥੇ ਸਾਹਮਣਾ ਜਿਹੜਾ ਨਾ ਇਹ ਚਵਾਰਾ ਹੁੰਦਾ ਸੀ ਵੱਡਾ ਸਾਰਾ ਇਹ ਕਿੱਥੇ ਕਰਕੇ ਆ ਸਾਹਮਣੇ ਇੱਥੇ ਦੁਕਾਨਾਂ ਨਹੀਂ ਪਈਆਂ ਸਾਹਮਣੇ ਦੁਕਾਨਾਂ ਨਹੀਂ ਪਈਆਂ ਇੱਥੇ ਦੇ ਚੌਂਕ ਆਣ ਜਾਂਦੇ ਨੇ ਹੂੰ ਸਾਡੀ ਸਾਹਮਣੇ ਛੋਟੀ ਇੱਟ ਦਾ ਸੀ ਅੱਛਾ ਗੁਰਦੁਆਰਾ ਦੁਆਰਾ ਉਹ ਥੱਲੇ ਛੋਟਾ ਉੱਤੇ ਵੱਡਾ ਇੱਕ ਉਹ ਪਰਾਂ ਪਿੰਡ ਦੇ ਵਿੱਚ ਸੀ ਅੱਛਾ ਉਹ ਰਾਜਾ ਹੁੰਦਾ ਸੀ ਮਰਾਸੀ ਸੀ ਉਹ ਅੱਛਾ ਤੇ ਉਹਦਾ ਬਣਿਆ ਸੀ ਪਿਛਲਾ ਬਣਿਆ ਸੀ ਅੱਛਾ ਤੇ ਉਹ ਉੱਥੇ ਗੁਰਦੁਆਰੇ ਜਾਓ ਜੀ ਬਾਬੇ ਕੋਲ ਦਾੜੀ ਦੂੜੀ ਬਣਾਓ ਜੋ ਕੋਈ ਕਰਾਉਣਾ ਕਰੋ ਹਾਂ ਤੇ ਇੱਥੇ ਵੀ ਗੁਰਦੁਆਰਾ ਬਣਿਆ ਸੀ ਉਹਦੇ ਥੱਲੇ ਇੱਕ ਉੱਤੇ ਵੱਡਾ ਹਰਾ ਬਣਾਇਆ ਸੀ ਵੱਡਾ ਗੁਰਦੁਆਰਾ ਪੱਕਾ ਅੱਛਾ ਉਹ ਵੀ ਢਾਹ ਟੁੱਕ ਤੋਂ ਮਾਲ ਮੂਲ ਵੀ ਨਿਕਲਿਆ ਲੋਕਾਂ ਨੂੰ ਕਿਹੜਾ ਕੋਈ ਦੱਸਦਾ ਪੁੱਛਦਾ ਉਹ ਢਾਹ ਕੇ ਚੌਲ ਉਹਨਾਂ ਉੱਥੇ ਕੋਠੀਆਂ ਪਈਆਂ ਲਓ ਜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਹੋਰ ਪੁਰਾਣੇ ਘਰ ਕਿੱਥੇ ਕਰਕੇ ਹੁੰਦੇ ਸਨ ਇਹਨਾਂ ਦੇ ਸਿੱਖਾਂ ਸੁੱਖਾਂ ਦੇ ਸਾਰੇ ਘਰ ਹੀ ਸੀ ਉਹ ਪਿੰਡ ਦੇ ਨਹੀਂ ਘਰ ਪਿੰਡ ਦੇ ਕਿਹੜੀ ਗਲੀ 'ਚ ਜ਼ਿਆਦਾ ਹੁੰਦੇ ਸਨ ਬੱਚੇ ਨੂੰ ਦੱਸਦੇ ਯਾਰ ਸਾਹਮਣੇ ਗਲੀ ਸੀ ਬਹੁਤੇ ਵੱਡੇ ਘਰ ਸੀ ਤੇ ਨਾਲੇ ਆਹ ਸੜਕੋਂ ਐਸ ਬੰਨੇ ਤੇ ਐਸ ਪਾਸੇ ਇਹਦੇ ਵਾਦੀ ਸਾਡੇ ਹੁੰਦਿਆਂ ਹੋਈ ਹੈ ਨਹੀਂ ਜਿਹੜੀ ਪੁਰਾਣੀ ਬਾਦੀ ਹੈ ਪੁਰਾਣੀ ਬਾਦੀ ਪਰਾਂ ਪਿੰਡ 'ਚ ਹੀ ਉਹ ਜਿਹੜਾ ਐਨ ਪਰਾਂ ਦੁਕਾਨਾਂ ਨਹੀਂ ਅੱਗੇ ਵੇਖੇ ਦੁਕਾਨਾਂ ਚੌਂਕ 'ਚ ਉਸ ਤੋਂ ਪਰਾਂ ਨੂੰ ਵਾਦੀ ਉਹ ਹੀ ਵਾਦੀ ਸੀ ਇੱਧਰ ਵੀ ਬੜੀ ਵਾਦੀ ਪਿੰਡ ਕੋਈ ਛੋਟਾ ਸੀ ਤੇ ਹਵੇਲੀਆਂ ਲੋਕਾਂ ਦੀਆਂ ਉਹਨਾਂ ਦੀਆਂ ਵੱਡੀਆਂ ਸੀ ਠੀਕ ਇਹ ਹਵੇਲੀਆਂ ਮੁਲੀਆਂ ਜੀ ਬੈਠੇ ਹੁਣ ਸਾਡੇ ਵਡੇਰੇ ਜਿਹੜੇ ਸਨ ਉਹ ਇੱਕ ਹਵੇਲੀ 'ਚ ਬੈਠੇ ਸਨ ਉਹ ਕਿੱਲੇ ਪੂਰੇ ਦੀ ਤੇ ਮੈਨੂੰ ਦੱਸੀ ਜਾਣਾ ਜਿੱਧਰ ਪਹਿਲੇ ਤਰਤੀਬ ਦੇ ਨਾਲ ਜਿਹੜਾ ਨਾ ਨਿਕਲੀਏ ਗੁਰਦੁਆਰਾ ਕਿੱਥੇ ਕਰਕੇ ਪਹਿਲਾਂ ਗੁਰਦੁਆਰਾ ਨਾ ਕਿ ਆਬਾਦੀ ਹੋਣੀ ਹੈ ਪਹਿਲਾਂ ਗੁਰਦੁਆਰਾ ਠੀਕ ਹੈ ਤੂੰ ਦੱਸ ਦੇ ਨਾ ਕਿ ਇੱਥੇ ਕਰਕੇ ਦੱਸਿਆ ਕਿਉਂਕਿ ਮੈਂ ਰਿਕਾਰਡਿੰਗ ਕਰਨ ਦਿਆਂ ਨਾਲ ਉਹ ਭੇਜਣੀ ਹੈ ਨਾ ਉਹਨਾਂ ਨੂੰ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਨੀ ਨਾਲ ਉਹਨਾਂ ਨੂੰ ਭੇਜਣੀ ਲਓ ਜੀ ਇਹ ਜੇ ਪਿੰਡ ਦਾ ਸਰਦਾਰ ਜੀ ਲਹਿੰਦਾ ਪਾਸਾ ਤੇ ਇਹ ਜਿਹੜਾ ਨਾ ਉਹ ਸਾਹਮਣੇ ਵੀ ਇੱਕ ਬੋਰਡ ਹੈ ਇੱਥੇ ਵੀ ਇੱਕ ਖੂਹ ਦੱਸਦੇ ਹੁੰਦੇ ਸਨ ਇਹ ਜਿਹੜੀ ਦੁਕਾਨਾਂ ਨੇ ਲਓ ਜੀ ਇਹ ਜਿਹੜਾ ਨਾ ਜਿੱਥੇ ਇਹ ਦੁਕਾਨਾਂ ਨੇ ਤੇ ਇਹ ਨਾਲ ਦੀ ਜਿਹੜਾ ਨਾ ਉਹ ਬੋਰਡ ਹੈ ਇਹ ਵੇਖੋ ਇਹ ਦੁਕਾਨਾਂ ਜਿੱਥੇ ਬਣੀਆਂ ਨਾ ਜੀ ਇੱਥੇ ਜਿਹੜਾ ਨਾ ਗੁਰਦੁਆਰਾ ਹੁੰਦਾ ਸੀ ਜਿਸ ਵਕਤ ਤੁਸੀਂ ਹੁੰਦੇ ਸੀ ਬੜਾ ਵੱਡਾ ਕਹਿੰਦੇ 3 ਮੰਜ਼ਿਲਾ ਤੇ 2 ਗੁਰਦੁਆਰਾ ਸੀ ਬਹੁਤ ਵੱਡਾ ਤੇ ਇਹ ਵਾਲੀ ਜਗ੍ਹਾ ਤੇ ਇੱਕ ਰੋਡ ਇੱਧਰ ਨੂੰ ਚੱਲ ਜਾਂਦਾ ਤੇ ਇੱਕ ਰੋਡ ਇੱਧਰ ਪਿੰਡ ਵੱਲ ਚੱਲ ਜਾਂਦਾ ਤੇ ਇਹ ਦਰਬਾਰ ਹੈ ਅੱਛਾ ਇੱਕ ਆ ਗਲੀ ਚੱਲ ਜਾਂਦੀ ਹੈ ਇੱਧਰ ਵੀ ਤੁਹਾਡੇ ਘਰ ਹੁੰਦੇ ਸੀ ਤੇ ਇਹ ਦਰਬਾਰ ਹੈ ਇਹ ਇੱਕ ਦਾ ਦਰਬਾਰ ਜੀ
ਅੱਛਾ ਇਹ ਜਿਹੜਾ ਨਾ ਦੇਖੋ ਜੀ ਇਹ ਤੁਹਾਡੇ ਦੌਰ 'ਚ ਦਰਬਾਰ ਤੇ ਇਹ ਨਾਲ ਹੀ ਗੁਰਦੁਆਰਾ ਤੇ ਇਹ ਦਰਬਾਰ ਹੈ ਅਜੀਮ ਸ਼ਾਹ ਵਾਲੀ ਤੇ ਇਹ ਨਾਲ ਮਸਜਿਦ ਹੈ ਇਹ ਬਹਾਰੇ ਮਦੀਨਾ ਮਲਕੇ ਤੇ ਫਿਰ ਹੁਣ ਅਸੀਂ ਲਹਿੰਦੇ ਪਾਸਿਓਂ ਗਲੀ 'ਚ ਵੜਨ ਲੱਗੇ ਹਾਂ ਜਿੱਧਰ ਤੁਹਾਡੇ ਘਰ ਹੁੰਦੇ ਸਨ। ਆਹ ਲਓ ਜੀ ਇੱਧਰ ਤੁਹਾਡੇ ਘਰ ਹੁੰਦੇ ਸੀ। ਹੁਣ ਜੀ ਤੁਸੀਂ ਆਪਣਾ ਘਰ ਪਛਾਣਨਾ ਕਿੱਥੇ ਕਰਕੇ ਹੁੰਦਾ। ਅਸੀਂ ਜਿੱਧਰ ਜਾ ਰਹੇ ਹਾਂ ਜੀ ਇੱਧਰਲਾ ਪਾਸਾ ਸਾਰਾ ਪੁਰਾਣੀ ਆਬਾਦੀ ਹੈ ਤੇ ਇਹ ਗਲੀਆਂ ਜਾਂਦੀਆਂ ਨੇ ਤੇ ਇੱਧਰ ਨਵੀਂ ਆਬਾਦੀ ਹੈ ਤੇ ਇਹ ਵੇਖੋ ਨਾ ਜੀ ਇਹ ਵੀ ਗਲੀ ਜਾਂਦੀ ਹੈ ਇਹ ਤੰਗ ਦੀ ਤੇ ਇਸੇ ਤਰ੍ਹਾਂ ਇਹ ਵੀ ਗਲੀ ਜਾਂਦੀ ਹੈ। ਹੁਣ ਅਸੀਂ ਕਿੱਧਰ ਜਾਣਾ ਬੱਚੇ ਇਸ ਗਲੀ 'ਚ ਤੇ ਇਹ ਪਿੰਡ ਦਾ ਜਿਹੜਾ ਜੀ ਇਹ ਆ ਜਾਂਦਾ ਅੱਲਾ ਤੁਹਾਡਾ ਭਲਾ ਕਰੇ ਦੱਖਣ ਪਾਸਾ ਤੇ ਹੁਣ ਅਸੀਂ ਚੱਲੇ ਹਾਂ ਚੜ੍ਹਦੇ ਪਾਸੇ ਵੱਲ। ਇਹ ਪਿੰਡ ਦਾ ਚੜ੍ਹਦਾ ਪਾਸਾ ਖੱਬੇ ਹੱਥ ਜਿਹੜਾ ਨਾ ਜੀ ਇਹ ਵੇਖੋ ਇਹ ਗਲੀਆਂ ਛੋਟੀ ਛੋਟੀਆਂ ਇੱਧਰ ਨੂੰ ਠੀਕ ਹੈ। ਇਹ ਜਿੱਦੋਂ ਜਾਣਦੇ ਜੀ ਇਹਦਾ ਇੱਧਰਲਾ ਪਾਸਾ ਜਿਹੜਾ ਨਾ ਇਹ ਸਾਰਾ ਪੁਰਾਣਾ ਇਹ ਛੋਟੀਆਂ ਛੋਟੀਆਂ ਗਲੀਆਂ ਨੇ ਮਕਾਨ ਜਿਹੜਾ ਨਾ ਤੁਹਾਡੇ ਵੇਲੇ ਦਾ ਕੋਈ ਵੀ ਨਹੀਂ ਹੈਗਾ ਪੁਰਾਣਾ ਇਹ ਛੋਟੀ ਗਲੀ ਸਾਰੀ ਆਬਾਦੀ ਜਿਹੜੀ ਹੈ ਨਾ ਜੀ ਇਹ ਵੇਖੋ ਇਹ ਵੀ ਪੁਰਾਣੀ ਆਬਾਦੀ ਹੈ ਲੇਕਿਨ ਮਕਾਨ ਜਿਹੜੇ ਨਵੇਂ ਬਣ ਗਏ ਨੇ ਇਹ ਸ਼ਾਇਦ ਮਕਾਨ ਪੁਰਾਣਾ ਹੋ ਗਿਆ ਵਾਲਾ ਤੇ ਇਸੇ ਤਰ੍ਹਾਂ ਇੱਕ ਇਹ ਗਲੀ ਹੈ ਇਹ ਫਿਰ ਗਲੀਆਂ ਕ੍ਰਾਸ ਹੁੰਦੀਆਂ ਨੇ। ਵੇਖੋ ਜੀ ਪਿੰਡ ਦਾ ਜਿਹੜਾ ਨਾ ਇੱਧਰਲਾ ਪਾਸਾ ਇਹ ਸਾਰਾ ਪੁਰਾਣੀ ਆਬਾਦੀ ਤੇ ਬਾਕੀ ਇੱਧਰ ਪੈਲੀਆਂ ਆ ਜਾਂਦੀਆਂ ਤੇ ਖੂਹ ਕਿੱਥੇ ਕਰਕੇ ਦੱਸਿਆ ਸੀ ਉਹਨਾਂ ਨੇ ਖੂਹ ਤੇ ਘਰ ਬਣ ਅੱਛਾ ਚਲੋ ਨਿਸ਼ਾਨਦੇਹੀ ਕਰਦੇ ਇਹਨਾਂ ਦੱਸਦੇ ਕਿੱਥੇ ਕਰਕੇ ਖੂਹੀ ਸੀ ਜਾਂ ਖੂਹ ਕਿੱਥੇ ਸੀ। ਤੇ ਇਹ ਇੱਕ ਦਰਵਾਜ਼ਾ ਹੈਗਾ ਪੁਰਾਣਾ ਇਹ ਜੀ ਇਸ ਜਗ੍ਹਾ ਤੇ ਖੂਹ ਹੁੰਦਾ ਸੀ ਬੱਚੇ ਇਹ ਸਾ ਖੂਹ ਦਾ ਸੀ ਬਾਜ਼ਾਰ ਦੇ ਉੱਤੇ ਇੱਕ ਖੂਹ ਹੁੰਦਾ ਸੀ ਤੇ ਉਹ ਇਸ ਜਗ੍ਹਾ ਤੇ ਸੀ। ਇੱਥੇ ਹੁਣ ਮਕਾਨ ਬਣ ਗਿਆ ਤੇ ਇਹਦੇ ਨਾਲ ਪਿੱਪਲ ਨਾਲ ਹੀ ਹਵੇਲੀ ਹੈ। ਇਹ ਪਿੱਪਲ ਵੀ ਪਤਾ ਨਹੀਂ ਸ਼ਾਇਦ ਉਸ ਤੁਹਾਡੇ ਦੌਰ 'ਚ ਹੋਵੇ ਤੇ ਬਾਕੀ ਖੂਹ ਦਾ ਦੱਸਦੇ ਪਏ ਨੇ ਕਿ ਇਸ ਜਗ੍ਹਾ ਤੇ ਹੁੰਦਾ ਸੀ ਉਹ ਜਿੱਥੇ ਦਰਬਾਰ ਸੀ ਜੀ ਇੱਕ ਖੂਹ ਉੱਥੇ ਵੀ ਹੁੰਦਾ ਸੀ ਤੇ ਫਿਰ ਉਹ ਜਿੱਥੇ ਤੁਹਾਨੂੰ ਭਾਈ ਹੋਣੀ ਸਾਨੂੰ ਉਹਨਾਂ ਦੱਸਿਆ ਉੱਥੇ ਵੀ ਹੁੰਦਾ ਸੀ ਤੇ ਹੁਣ ਖੂਹ ਪੂਰਿਆ ਗਿਆ ਮਕਾਨ ਬਣ ਗਏ ਨਿਸ਼ਾਨੀਆਂ ਖਤਮ ਹੋ ਗਈਆਂ ਯਾਦਾਂ ਬਾਕੀ ਰਹਿ ਗਈਆਂ ਤੇ ਇਹ ਪਿੰਡ ਦੇ ਚੜ੍ਹਦੇ ਪਾਸੇ ਵੇਖੋ ਨਾ ਜੀ ਕਿੰਨੀ ਆਬਾਦੀ ਹੋ ਗਈ ਹੈ ਬਹੁਤ ਜ਼ਿਆਦਾ ਆਬਾਦੀ ਇਹ ਸਾਰੀ ਆਬਾਦੀ ਹੋ ਗਈ ਨਵੇਂ ਮਕਾਨ ਬਣ ਗਏ ਕੋਈ ਪੁਰਾਣੀ ਸ਼ਨਾਖਤ ਨਹੀਂ ਰਹਿ ਗਈ। ਇਹ ਜਦੋਂ ਟਰਾਲੀ ਆਈ ਹੈ ਤੇ ਇਧਰੋਂ ਮੈਂ ਅੱਗੇ ਤੁਹਾਨੂੰ ਸਟਾਰਟ ਕੀਤਾ ਸੀ ਵੀਡੀਓ ਦਿਖਾਉਣ। ਅੱਛਾ ਭਾਜੀ ਇਹ ਸਾਹਮਣੇ ਤਾਂ ਹੈਗਾ ਪਿੰਡ ਮਲਕੇ ਜੀ ਇਹ ਮੈਂ ਮਲਕੇ ਤੋਂ ਆਇਆ ਤੇ ਇੱਥੋਂ ਇਹ ਸੜਕ ਨਾਲ ਇੱਥੋਂ ਹੈ ਇਹ ਵਾਲੀ ਜਿਹੜੀ ਸੜਕ ਹੈ ਜੀ ਜੀ ਇਹ ਕਿੱਧਰ ਨੂੰ ਜਾਂਦੀ ਹੈ? ਇਹ ਬਾਈ ਇੱਧਰ ਢਿੰਗਲ ਜਾ ਰਹੀ ਹੈ। ਅੱਛਾ ਢਿੰਗ ਤੋਂ ਅੱਗੇ ਇੱਥੋਂ ਛੋਟੇ ਸੂਬੇ ਦੇ ਨਾਲੋਂ ਅੱਗੇ ਹਰਪੋਕੀ ਅੱਛਾ ਜੀ ਹਰਪੋਕੀ ਤੋਂ ਅੱਗੇ ਮੱਜੂ ਚੱਕ ਨਿਕਲ ਮੱਜੂ ਚੱਕ ਚਲ ਜਾਂਦੀ
ਇਹ ਜਿਹੜਾ ਜਿੱਥੇ ਜਾਨਵਰ ਵੱਜੇ ਨੇ ਜੀ ਜੀ ਇੱਥੇ ਖੂਹ ਹੁੰਦਾ ਸੀ, ਹਾਂਜੀ ਇਹ ਖੂਹ ਇਹਦਾ ਮਲਕਿਆਂ ਦਾ ਸੀ ਮਲਕੀਅਤ। ਜੀ ਜੀ ਇਹ ਖੂਹ ਦਾ ਨਾਂ ਕੀ ਸੀ? ਬੋਲੇ ਵਾਲਾ ਖੂਹ ਬੋਲੇ ਵਾਲਾ ਖੂਹ। ਜੀ ਬੋਲੇ ਵਾਲਾ ਖੂਹ ਇਹ ਖੂਹ ਕਿੱਥੇ ਕਰਕੇ ਹੁੰਦਾ ਸੀ ਇੱਥੇ? ਖੂਹ ਇੱਥੇ ਕਰਕੇ ਇਹ ਜਿੱਥੇ ਜਾਨਵਰ ਬੈਠੇ ਨੇ। ਇੱਥੇ ਜਾਨਵਰ ਬੈਠੇ। ਅੱਛਾ, ਇਸ ਜਗ੍ਹਾ ਤੇ ਖੂਹ ਹੁੰਦਾ ਹੈ। ਹਾਂਜੀ। ਚੱਲਦਾ ਵੇਖਿਆ ਤੁਸੀਂ ਆਪ? ਨਹੀਂ ਮੈਂ ਨਹੀਂ ਵੇਖਿਆ। ਉਹ ਦੱਸਦੇ ਨੇ ਬਜ਼ੁਰਗ। ਹਾਂਜੀ ਬਜ਼ੁਰਗ ਦੱਸਦੇ ਅੱਛਾ, ਇਹ ਸ਼ੁਰੂ ਤੋਂ ਬੋਲੇ ਵਾਲਾ ਖੂਹ ਆਇਦਾ ਰਿਹਾ। ਬੋਲੇ ਵਾਲਾ ਖੂਹ। ਲੋ ਜੀ ਸਰਦਾਰ ਜੀ, ਇਹ ਜੇ ਬੋਲੇ ਵਾਲਾ ਖੂਹ ਇਹ ਭਾਜੀ ਉਹਨਾਂ ਨੇ ਦੱਸਿਆ। ਇਹ ਵੇਖੋ ਬੋਰਡ ਵੀ ਜਿਹੜਾ ਨਾ ਇਹਦੇ ਤੋਂ ਪਤਾ ਚੱਲਦਾ ਪਿਆ ਕਿ ਇਹ ਕਾਫੀ ਪੁਰਾਣਾ ਹੈ। ਤੇ ਫਿਰ ਬੋਰਡਾਂ ਦੀ ਮੇਨ ਨਿਸ਼ਾਨੀ ਇਹ ਹੈ ਕਿ ਜਿੱਥੇ ਬੋਰਡ ਦਾ ਪੁਰਾਣਾ ਦਰਖਤ ਹੋਏਗਾ ਜਾਂ ਪਿੱਪਲ ਦੇ ਪੁਰਾਣੇ ਦਰਖਤ ਹੋਣਗੇ ਜਾਂ ਦਰਖਤਾਂ ਦਾ ਝੁੰਡ ਹੋਏਗਾ, ਚਾਰ ਚੁਫੇਰੇ ਕੋਈ ਜ਼ਿਆਦਾ ਦਰਖਤ ਹੋਣਗੇ ਤਾਂ ਉੱਥੇ ਖੂਹ ਲਾਜ਼ਮੀ ਹੋਏਗਾ। ਤੇ ਇਹ ਉਸ ਵਕਤ ਕਿਤੇ ਦੱਸਦੇ ਕਿ ਇੱਥੇ ਕੋਈ ਹਵੇਲੀ ਵਗੈਰਾ ਹੁੰਦੀ ਸੀ? ਨਹੀਂ ਉਸ ਟਾਈਮ ਮੈਂ ਤਾਂ ਨਹੀਂ ਵੇਖਿਆ, ਤਾਂ ਹੋਣੀ ਬਣੀ ਆ ਮੇਰੇ ਸਾਹਮਣੇ। ਅੱਛਾ, ਇਹ ਹਵੇਲੀ ਹੈ। ਹੋਣੀ ਬਣੀ ਆ, ਜਨਾਜ਼ਾ ਗਾ ਵੀ ਹੋਣੀ ਬਣੀ ਆ। ਅੱਛਾ, ਜਨਾਜ਼ਗਾਹ ਵੀ ਹੋਣੀ। ਕਬਰਸਤਾਨ ਕਹਿੰਦੇ ਨੇ ਉਹ ਕਾਫੀ ਪੁਰਾਣਾ। ਅੱਛਾ, ਇਹ ਕਬਰਸਤਾਨ ਪੁਰਾਣਾ। ਹਾਂਜੀ ਉਹ ਅੱਗੇ। ਠੀਕ ਹੈ। ਇੱਕ ਕਬਰਸਤਾਨ ਪਿੰਡ ਦੇ ਚੜ੍ਹਦੇ ਪਾਸੇ ਵੀ ਹੈਗਾ। ਹਾਂਜੀ ਉਹ ਪੁਰਾਣਾ ਹੈ ਕਿ ਇਹ ਪੁਰਾਣਾ? ਨਹੀਂ, ਇਹ ਬਹੁਤਾ ਪੁਰਾਣਾ। ਅੱਛਾ, ਇਹ ਜਿਹੜਾ ਪੁਰਾਣਾ ਇਹ ਪਹਾੜ ਦੱਖਣ ਪਾਸਾ ਆ ਜਾਂਦਾ ਹੈ। ਹਾਂਜੀ ਪਿੰਡ ਦਾ ਦੱਖਣ ਪਾਸਾ ਆ ਜਾਂਦਾ ਹੈ। ਇਹ ਪੁਰਾਣਾ ਕਬਰਸਤਾਨ ਹੈ, ਉਹ ਨਵਾਂ ਹੈ। ਉਹ ਨੋ ਅੱਛਾ, ਜਿੱਥੇ ਸਕੂਲ ਹੈ। ਤੇ ਇਹ ਹੈਗਾ ਮਲਕੇ। ਇਹ ਜੇ ਬੋਲੇ ਵਾਲਾ ਖੂਹ। ਇਧਰ ਕਿਆਮਪੁਰ ਵੱਲੋਂ ਆਏ।